ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਈਵੈਂਟ ਸਿਨੇਮਾ ਮਾਊਂਟ ਗ੍ਰੈਵਿਟ ਗਾਰਡਨ ਸਿਟੀ ਦੇ ਵਿੱਚ। ਤੇ ਇਸ ਜਗ੍ਹਾ ਦੇ ਉੱਤੇ ਪਹੁੰਚਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ, ਜਦੋਂ ਵੀ ਕੋਈ ਨਵੀਆਂ ਫਿਲਮਾਂ ਆਉਂਦੀਆਂ ਨੇ ਤੇ ਉਹਨਾਂ ਫਿਲਮਾਂ ਦਾ ਅਸੀਂ ਲੈਂਦੇ ਹਾਂ ਇੱਥੇ ਆ ਕੇ ਰਿਵਿਊ ਕਿ ਲੋਕਾਂ ਨੂੰ ਇਹ ਕਿੱਦਾਂ ਦੀ ਲੱਗੀ। ਤੇ ਅੱਜ ਜਿਹੜੀ ਮੂਵੀ ਆਈ ਹੋਈ ਆ ਪੰਜਾਬੀ ਮੂਵੀ, ਬਹੁਤ ਹੀ ਖੂਬਸੂਰਤ, ਦਾਰੂ ਨਾ ਪੀਂਦਾ ਹੋਵੇ, ਔਰ ਅਮਰਿੰਦਰ ਗਿੱਲ ਦੀ ਮੂਵੀ ਆ। ਕੌਣ ਨਹੀਂ ਦੇਖੇਗਾ? ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿਵੇਂ ਰਜਨੀਕਾਂਤ ਦੀ ਮੂਵੀ ਸਾਊਥ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਐਡਵਰਟਾਈਜ਼ਮੈਂਟ ਜਾਂ ਪੋਸਟਰ ਇਹ ਸਾਰੀਆਂ ਚੀਜ਼ਾਂ ਲਗਾਉਣ ਦੀ ਲੋੜ ਨਹੀਂ ਹੁੰਦੀ। ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਅਮਰਿੰਦਰ ਗਿੱਲ ਭਾਜੀ ਦੀ ਜਦੋਂ ਮੂਵੀ ਆਉਂਦੀ ਆ ਇਹਨੂੰ ਕੋਈ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੁੰਦੀ। ਇਹ ਬਸ ਚਾਹੇ ਇੱਕ ਦਿਨ ਪਹਿਲਾਂ ਪੋਸਟਰ ਪਾ ਦੇਣ ਤੇ ਦੂਜੇ ਦਿਨ ਲੋਕ ਸਾਰੇ ਥੀਏਟਰ ਦੇ ਵਿੱਚ ਹੁੰਦੇ ਨੇ ਤੇ ਥੀਏਟਰ ਖਚਾ ਖਚ ਭਰੇ ਹੋਏ ਨੇ, ਲੋਕ ਆ ਰਹੇ ਨੇ। ਤੇ ਦੇਖਦੇ ਹਾਂ ਕਿਵੇਂ ਕਿ ਲੋਕਾਂ ਨੂੰ ਕਿਵੇਂ ਦੀ ਪਸੰਦ ਆਈ, ਕੀ ਉਹਨਾਂ ਨੂੰ ਸਟੋਰੀ ਵਧੀਆ ਲੱਗੀ। ਆਓ ਚੱਲਦੇ ਹਾਂ। ਵਾਹ, ਇਹ ਆਪਣੇ ਨਵੇਂ ਗਵਾਂਢੀ ਆ ਜਗਰੂ ਰਾਣਾ ਗੋਗਾ। ਕਿਹੜਾ ਗੋਗਾ? ਰਾਣਾ ਗੋਗਾ। ਮੈਨੂੰ ਲੱਗਾ ਪੁਰਾਣਾ ਗੋਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕਿਵੇਂ ਦੀ ਲੱਗੀ ਭਾਜੀ ਤੁਹਾਨੂੰ ਮੂਵੀ? ਫਿਲਮ ਬਹੁਤ ਵਧੀਆ ਭਾਜੀ, ਵਧੀਆ ਐਨ ਬਹੁਤ ਸੋਹਣੀ ਲੱਗੀ ਫਿਲਮ। ਕਿੰਨੇ ਸਟਾਰ ਦੇਵੋਗੇ ਤੁਸੀਂ 5 ਦੇ ਵਿੱਚੋਂ ਜੀ? 5 'ਚੋਂ 5 ਆ ਬਾਈ, ਬਹੁਤ ਸੋਹਣੀ ਫਿਲਮ ਆ। ਚਲੋ ਜੀ, ਵਧੀਆ ਲੱਗੀ ਅਮਰਿੰਦਰ ਗਿੱਲ ਦੀ ਮੂਵੀ? ਹਾਂਜੀ ਬਾਈ, ਬਹੁਤ ਸੋਹਣੀ ਹੈ ਜੀ। ਥੈਂਕ ਯੂ। ਕਿਵੇਂ ਲੱਗੀ ਭਾਈ ਮੂਵੀ ਤੁਹਾਨੂੰ? ਬਹੁਤ ਵਧੀਆ ਭਾਜੀ, ਸਾਰੀ ਫੈਮਿਲੀ ਵੇਖਣ ਆਓ। ਫੈਮਿਲੀ ਮੂਵੀ ਆ, ਨਸ਼ਾ ਛਡਾਓ ਕੇਂਦਰ ਵਾਲੀ ਫਿਲਮ ਹੈ ਬਿਲਕੁਲ। ਇੱਕ ਮਤਲਬ ਤੁਸੀਂ ਨਸ਼ਾ ਛੱਡ ਦੋਗੇ। ਮੈਂ ਛੱਡਦਾ ਵਾ, ਮੈਂ ਪੀਂਦਾ ਵੀ ਨਹੀਂ ਪਰ ਮੈਂ ਛੱਡਤਾ। ਕਿਵੇਂ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਅਮਰਿੰਦਰ ਗਿੱਲ ਦੀ ਇਹਦੇ ਵਿੱਚ? ਐਕਟਿੰਗ ਤੇ ਮੈਂ ਕਹਿੰਦਾ ਚੈਬ ਕੱਢ ਕੇ ਰੱਖਤੀ। ਇਮੋਸ਼ਨਲ ਐਕਟਿੰਗ ਇੰਨੀ ਵਧੀਆ ਨਾ, ਕਿਸੇ ਵੀ ਫਿਲਮ 'ਚ ਤੁਸੀਂ ਅਮਰਿੰਦਰ ਗਿੱਲ ਦੀ ਵੇਖੀ ਨਹੀਂ ਹੋਣੀ। ਬਾਕੀ ਬੈਸਟ ਆਫ ਲੱਕ ਟੂ ਦ ਟੀਮ, ਆਲ ਦ ਬੈਸਟ। ਇੰਨਾ ਚਿਰ ਮੈਂ ਮੁੜਦੀ ਨਹੀਂ, ਨੂਰ ਨੂੰ ਤੈਨੂੰ ਰੱਖਣਾ ਪੈਣਾ ਕਾਕਾ। ਮੈਂ ਨੂਰ ਨੂੰ ਰੱਖਣਾ? ਐਨੇ ਜੋਗਾ ਵੀ ਨਹੀਂ ਕਿ ਕੁਝ ਦਿਨ ਸਾਰ ਸਕੇ। ਇੱਥੇ ਰਹਿੰਦੇ ਤੁਸੀਂ, ਇੰਨੀ ਗੰਦੀ ਸਮੈਲ। ਮੈਨੂੰ ਲੱਗਦਾ ਕੋਈ ਚੂਹਾ ਚਾਹ ਮਰ ਗਿਆ ਹੁਣ। ਕਿਵੇਂ ਦੀ ਲੱਗੀ ਭਾਜੀ ਤੁਹਾਨੂੰ ਮੂਵੀ? ਨਹੀਂ ਬਹੁਤ ਵਧੀਆ ਮੂਵੀ। ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਦੇਖ ਰਹੇ ਜਿਹੜੇ ਹਜੇ ਨਹੀਂ ਗਏ ਦੇਖਣ? ਇਹਨਾਂ ਦੇ ਨਹੀਂ ਮੈਨੂੰ ਪਤਾ, ਪਰ ਮੂਵੀ ਬਹੁਤ ਵਧੀਆ ਹੈ। ਭਰਾਵਾ ਇੱਕੋ ਵਾਰੀ ਜੱਗ ਭਰ ਕੇ ਲਿਆ ਦੇ, ਨਾਲੇ ਪੀ ਲਵੇ ਤੇ ਨਾਲੇ ਨਹਾ ਲਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦੀ ਲੱਗੀ ਤੁਹਾਨੂੰ ਮੂਵੀ? ਮੈਨੂੰ ਤਾਂ ਠੀਕ ਲੱਗੀ, ਇੰਨੀ ਵੀ ਜ਼ਿਆਦਾ ਗ੍ਰੇਟ ਨਹੀਂ ਸੀ, ਬਟ ਅਗਰ ਮੋਰਲ ਦੇਖੀਏ ਤੇ ਮੋਰਲ ਵਧੀਆ ਸੀਗਾ। ਲਾਈਕ ਉਹਦੇ 'ਚੋਂ ਜਿਹੜੀ ਤੁਹਾਨੂੰ ਮੋਰਲ ਸਿੱਖਣ ਨੂੰ ਮਿਲਦਾ ਉਹ ਵਧੀਆ ਸੀ। ਤੇ ਸਟੋਰੀ ਮਤਲਬ ਤੁਹਾਨੂੰ ਕਿੱਦਾਂ ਦੀ ਲੱਗੀ? ਸਟੋਰੀ ਠੀਕ ਸੀਗੀ, ਬਟ ਜਿਹੜਾ ਐਂਡ ਦੇ ਵਿੱਚ ਤੁਹਾਨੂੰ ਲੈਸਨ ਮਿਲਦਾ ਵਾ ਸਿੱਖਣ ਨੂੰ, ਉਹ ਵਧੀਆ ਸੀਗਾ। ਤੇ ਹੋਰ ਕੋਈ ਗੱਲ ਤੁਹਾਨੂੰ ਲੱਗੀ ਹੋਵੇ ਕਿ ਪਾਰਕ ਸੀਗੀ, ਫੈਮਿਲੀ ਪਿਕਚਰ ਸੀਗੀ, ਇਦਾਂ ਦਾ ਕੁਛ ਸੀਗਾ ਨਹੀਂ ਵਲਗਰ, ਸੋ ਇਟ ਵਾਸ ਨਾਈਸ। ਮਤਲਬ ਕਿ ਤੁਹਾਨੂੰ ਲੱਗਦਾ ਕਿ ਅਮਰਿੰਦਰ ਗਿੱਲ ਦੀਆਂ ਪੁਰਾਣੀ ਫਿਲਮਾਂ ਤੇ ਹੁਣ ਦੇ ਫਿਲਮਾਂ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਵੇ? ਆਈ ਥਿੰਕ ਪੁਰਾਣੀ ਜ਼ਿਆਦਾ ਬੈਟਰ ਸੀ। ਜਿਹੜੀ ਪੁਰਾਣੀ ਅੰਗਰੇਜ਼ ਆਈ ਸੀਗੀ ਉਹ ਤਾਂ ਬਹੁਤ ਵਧੀਆ ਸੀਗੀ। ਕੰਪੈਰੀਟਿਵਲੀ ਐਕਟਿੰਗ ਜਿਹੜੀ ਅਮਰਿੰਦਰ ਗਿੱਲ ਦੀ ਥੋੜੀ ਥੱਲੇ ਗਈ ਆ, ਉੱਪਰ ਨਹੀਂ, ਇੰਪਰੂਵ ਨਹੀਂ ਹੋਈ। ਆਈ ਥਿੰਕ ਕਹਿ ਦਿਓ ਕਿ ਗੋਲੀਆਂ ਨਹੀਂ ਵੱਜੀਆਂ। ਕੀ ਕਹਿੰਦੇ? ਉਹ ਕਹਿੰਦੀ ਗੋਲੀਆਂ ਨਹੀਂ ਨਾ ਚੱਲੀਆਂ, ਮੈਨੂੰ ਤਾਂ ਨਹੀਂ ਪਸੰਦ ਆਈ। ਉਹਨੂੰ ਗੋਲੀਆਂ, ਉਹਨੂੰ ਐਕਸ਼ਨ ਮੂਵੀਜ਼। ਇਹ ਗੋਗੇ ਦਾ ਜਿਹੜਾ ਗੋਗਾ ਸੀਗਾ ਉਹਦੇ ਮੁੰਡਾ ਜਿਹੜਾ ਗੋਲੀਆਂ ਦੇਖਦਾ ਸੀ, ਇਹਨੂੰ ਗੋਲੀਆਂ ਵਾਲੀ ਐਕਸ਼ਨ ਮੂਵੀਜ਼ ਪਸੰਦ ਆ ਤਾਂ ਕਰਕੇ। ਨਹੀਂ ਮੈਂ ਤਾਂ ਪੀਂਦਾ ਹੀ ਨਹੀਂ, ਗੈਸਟ ਲਈ ਰੱਖੀ ਆ। ਮੈਨੂੰ ਨਾ ਖੰਘ ਜੀ ਹੋਈ ਹੈ, ਪਿੱਛੇ ਹੋ ਕੇ ਗੱਲ ਕਰ, ਐਵੇਂ ਕੋਵਿਡ ਹੀ ਨਾ ਹੋਵੇ। ਪਤਾ ਹੈ ਮੈਨੂੰ ਕਿਹੜਾ ਕੋਵਿਡ ਹੈ। ਅਮਰਿੰਦਰ ਗਿੱਲ ਦੇ ਅਸੀਂ ਫੈਨ ਆ, ਇਸ ਕਰਕੇ ਸਾਨੂੰ ਹਮੇਸ਼ਾ ਹੀ ਉਹਨਾਂ ਦੀ ਮੂਵੀ ਪਸੰਦ ਹੈ। ਵਧੀਆ ਲੱਗੀ ਤੁਹਾਨੂੰ? ਬਹੁਤ ਸੋਹਣੀ ਮੂਵੀ। ਕਿੰਨੇ ਸਟਾਰ ਦਵੋਗੇ? ਮੈਂ 10 ਆਊਟ ਆਫ 10 ਦਊਂਗਾ ਜੀ। ਤੇ ਕਹਿਣਾ ਸੀ ਕਿ ਉਹਦਾ ਸਟਾਈਲ ਕਾਪੀ ਕਰੋ, ਲੱਗ ਕਰ ਲਿਆ ਉਹਦਾ ਸਟਾਈਲ ਕਾਪੀ। Family movie, ਬਹੁਤ ਵਧੀਆ, very nice family movie. Everyone should have come and watch it. Yeah, it's good movie. ਓਕੇ, ਅਮਰਿੰਦਰ ਗਿੱਲ ਦੀ ਐਕਟਿੰਗ ਬਾਰੇ? Very nice. I'm a big fan of Amarinder Gill always. ਹਮੇਸ਼ਾ ਹੀ ਕਲਚਰ ਦੇ ਨਾਲ ਰਿਲੇਟਿਵ ਥਿੰਗਸ ਕਰਦੇ ਰਹੇ ਨੇ, ਸੋ ਮਿਊਜ਼ਿਕ ਵੀ ਸਾਫ ਸੁਥਰਾ ਰਿਹਾ ਹਮੇਸ਼ਾ ਉਹਨਾਂ ਦਾ। ਸੇਮ ਥਿੰਗ ਇਨ ਦ ਮੂਵੀਜ਼, ਸੋ ਆਈ ਥਿੰਕ ਐਵਰੀਵਨ ਸ਼ੁਡ ਹੈਵ ਕਮ ਐਂਡ ਵਾਚ ਇਟ। ਮੇਰੇ ਸਕੂਲ ਵਿੱਚ ਸਾਰੇ ਡਿਜ਼ਨੀਲੈਂਡ ਜਾ ਆਏ, ਮੈਂ ਹੀ ਨਹੀਂ ਗਈ ਬਸ। ਆ ਜਿਹੜੀ ਪਾਰਕ ਆਪਣੇ ਨੇੜੇ, ਉਹ ਸੇਮ ਟੂ ਸੇਮ ਆ ਡਿਜ਼ਨੀਲੈਂਡ। ਤੁਹਾਨੂੰ ਕਿਵੇਂ ਦੀ ਲੱਗੀ ਭਾਈ? ਬਹੁਤ ਵਧੀਆ ਲੱਗੀ ਵੀਰੇ, ਐਕਟਿੰਗ ਬਹੁਤ ਵਧੀਆ ਸੀਗੀ। ਤੇ ਸਟੋਰੀ? ਸਟੋਰੀ ਠੀਕ ਹੈ ਜੀ, ਹਾਂ ਵਧੀਆ। ਕੋਈ ਕਿੰਨੇ ਸਟਾਰ ਦੋਗੇ ਤੁਸੀਂ? 4। ਕਿਸੇ ਹੋਰ ਨੂੰ ਵੀ ਇੰਨਾ ਪਿਆਰ ਕਰਦੀਆਂ ਜਿੰਨਾ ਆਪਣੀ ਮਮ ਨੂੰ? ਕਰਨਾ ਤਾਂ ਚਾਹੁੰਦੀ ਆ, ਪਰ ਵਿੱਚ ਵਾਲ ਆ ਜਾਂਦੀ ਹੈ। ਕਿਹੜੀ ਵਾਲ? ਜਿਹੜੀ ਵਾਲ ਤੇ ਬੋਟਲਸ ਦਾ ਕੱਚ ਲੱਗਾ ਹੁੰਦਾ। ਹਾਂਜੀ, ਬਹੁਤ ਵਧੀਆ ਲੱਗੀ। ਮਤਲਬ ਕਾਮੇਡੀ ਐਂਡ ਥੋੜੀ ਸੀ ਸੀਰੀਅਸਨੈਸ ਮਿਕਸ ਸੀ, ਬਟ ਵਧੀਆ ਲੱਗੀ। ਤੁਹਾਨੂੰ ਕਿਰਦਾਰ ਕਿਹੜਾ ਸਭ ਤੋਂ ਵਧੀਆ ਲੱਗਿਆ ਮੂਵੀ? ਬੱਚੇ ਦਾ ਨੂਰ ਦਾ ਤੇ ਅਮਰਿੰਦਰ ਗਿੱਲ ਦਾ ਆਫ ਕੋਰਸ। ਤੇ ਜ਼ਫਰੀ ਖਾਨ ਦੇ ਕਿਰਦਾਰ ਬਾਰੇ ਕੀ ਕਹੋਗੇ ਜਿਹੜੇ ਦੂਸਰੇ ਸੀਗੇ? ਹਾਂਜੀ, ਉਹ ਵੀ ਬਿਲਕੁਲ ਬਹੁਤ ਵਧੀਆ, ਉਹਨਾਂ ਦਾ ਵੀ ਬਹੁਤ ਵਧੀਆ। ਉਹਨਾਂ ਤੇ ਹੀ ਸਿਰ ਤੇ ਕਾਮੇਡੀ ਸੀ ਬਸ, ਸਿਰਫ। ਬਾਕੀ ਚਲੋ ਸੀਰੀਅਸਨੈਸ ਵੀ ਸੀਗੀ, ਬਟ ਅੱਛੀ ਸੀ ਮੂਵੀ, ਬਹੁਤ ਸੋਹਣੀ ਸੀ। ਕਿੰਨੇ ਸਟਾਰ ਦੋਗੇ ਤੁਸੀਂ? 9। ਗੁੱਡ, ਥੈਂਕ ਯੂ ਜੀ। ਜ਼ਿੰਦਗੀ ਗੁਜ਼ਾਰਾਂ ਇਸੇ ਆਸਤੇ। ਯਾਰ ਹਾਰਰ ਫਿਲਮਾਂ ਵਾਲੀਆਂ ਮਾਈਆਂ ਵਾਂਗੂ ਤੇ ਤੁਹਾਨੂੰ ਕੇਕ ਖਵਾਣ ਡਿਆ। ਲੋ ਭਾਈ, ਹੁਣੇ ਆਏ ਨੇ ਬਾਹਰ। ਕਿਵੇਂ ਦੀ ਲੱਗੀ ਭਾਈ ਮੂਵੀ? ਭਾਜੀ ਖਾਸ ਕਰਕੇ ਮਾਝੇ ਵਾਲਿਆਂ ਅੱਗੇ ਬੇਨਤੀ ਆ ਕਿ ਸਾਰੇ ਜਣੇ ਮੇਰੇ ਭਰਾ ਫਿਲਮ ਵੇਖਣ ਆਓ। ਬਹੁਤ ਸੋਹਣੀ ਮੂਵੀ ਆ ਤੇ ਜਿਹੜੀ ਪਰਸਨਲ ਰੇਟਿੰਗ ਦਊਂਗਾ 10 ਚੋਂ 10 ਆ। 1 ਨੰਬਰ ਮੂਵੀ ਆ, ਸਾਰੇ ਜਣੇ ਫੈਮਿਲੀ ਦੇ ਨਾਲ ਜ਼ਰੂਰ ਵੇਖਣ ਆਓ।
ਥੈਂਕ ਯੂ ਬ్రో। ਤੇ ਸਭ ਤੋਂ ਵਧੀਆ ਕਿਰਦਾਰ ਮੂਵੀ ਦੇ ਵਿੱਚ ਕਿਸ ਦਾ ਲੱਗਿਆ ਜੀ? ਭਾਜੀ ਓਬਵੀਅਸ ਜੀ ਗੱਲ ਹੈ, ਜਿਨ੍ਹਾਂ ਦੇ ਫੈਨ ਆ, ਜਿਨ੍ਹਾਂ ਕਰਕੇ ਆਏ ਆ, ਅਮਰਿੰਦਰ ਗਿੱਲ ਭਾਜੀ ਸਭ ਤੋਂ ਵਧੀਆ ਉਹਨਾਂ ਦੀ ਐਕਟਿੰਗ ਆ ਤੇ ਸਭ ਤੋਂ ਵਧੀਆ ਹਨਾ ਮੂਵੀ ਆ, ਇਸੇ ਕਰਕੇ ਆਏ ਆ। ਤੇ ਸਾਰਿਆਂ ਨੂੰ ਰეკਮੈਂਡੇਸ਼ਨ ਹੈ ਕਿ ਸਾਰੇ ਜਣੇ ਆਓ ਤੇ ਇੰਜੋਏ ਕਰੋ ਆਪਣੀ ਫੈਮਿਲੀ ਨਾਲ। ਕਿੰਨੇ ਸਟਾਰ ਤੁਸੀਂ ਵੈਸੇ ਦੇ ਤੇ 10 ਤੋਂ 10 ਤਾਂ ਹੁਣ ਤਾਂ ਪੁੱਛਣ ਦੀ ਲੋੜ ਹੀ ਨਹੀਂ ਰਹੀ। ਤੁਸੀਂ ਦੱਸੋ ਭਾਈ ਤੁਹਾਨੂੰ ਕਿੱਦਾਂ ਦੀ ਲੱਗੀ? ਬਹੁਤ ਸੋਹਣੀ ਮੂਵੀ ਭਾਜੀ, ਫੈਮਿਲੀ ਮੂਵੀ ਆ, ਮੈਂ ਕਹਿੰਦਾ ਪਰਿਵਾਰ ਨਾਲ ਉਹ ਵੇਖਣ ਤੇ ਬਹੁਤ ਸੋਹਣੀ ਮੂਵੀ ਆ। ਤੇ ਨਿੱਕਾ ਬੱਚਾ ਕਰੈਕਟਰ ਜਿਹੜਾ ਨਵਾਂ ਲਿਆ, ਮੈਂ ਕਹਿੰਦਾ ਬਹੁਤ ਵਧੀਆ ਨੈਕਸਟ ਲੈਵਲ ਕੰਮ ਕੀਤਾ ਗਿਆ ਭਾਜੀ ਅਮਰਿੰਦਰ ਭਾਈ ਨੇ, ਤੇ ਬਹੁਤ ਸੋਹਣੀ ਮੂਵੀ ਆ। ਵੈਸੇ ਮੈਨੂੰ ਇੱਕ ਗੱਲ ਦੀ ਕਮੀ ਲੱਗਦੀ ਹੈ ਕਿ ਵੀ ਆਪਾਂ ਜ਼ਿਆਦਾਤਰ ਅਮਰਿੰਦਰ ਗਿੱਲ ਭਾਈ ਦੀ ਜਿਹੜੀ ਮੂਵੀਜ਼ ਨੇ ਕੈਨੇਡਾ ਦੇ ਵਿੱਚ ਹੀ ਹੁੰਦੇ ਨੇ, ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਵੀ ਆਉਣਾ ਚਾਹੀਦਾ ਆ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਓਬਵੀਅਸ ਜੀ ਗੱਲ ਆ, ਬਟ ਇੱਥੇ ਕੁਝ ਚੀਜ਼ਾਂ ਦੀ ਕਮੀ ਹੋਣ ਕਰਕੇ ਹੈ ਨਾ, ਕਿਉਂਕਿ ਉੱਥੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਈਜ਼ੀਲੀ ਮਿਲ ਜਾਂਦੀਆਂ ਵਾ, ਲਾਈਕ ਕਲਚਰ ਆਪਣੇ ਲੋਕ ਹੈ ਨਾ, ਤੇ ਆਸਟ੍ਰੇਲੀਆ ਵਿੱਚ ਇਹ ਚੀਜ਼ਾਂ ਦੀ ਘਾਟ ਆ। ਇੱਥੇ ਸਾਰੀਆਂ ਚੀਜ਼ਾਂ ਮਿਲਣੀਆਂ ਔਖੀਆਂ। ਸੋ ਉਹ ਪਹਿਲਾਂ ਵੀ ਕਹਿ ਚੁੱਕੇ ਆਪਣੀ ਇੰਟਰਵਿਊਜ਼ ਦੇ ਵਿੱਚ ਕਿ ਇੱਥੇ ਤਾਂ ਕਰਕੇ ਨਹੀਂ ਆਉਂਦੇ ਕਿਉਂਕਿ ਇੱਥੇ ਹਾਰਡ ਆ, ਮੂਵੀ ਬਣਾਉਣੀ ਇੱਕ ਹਾਰਡ ਆ ਇੱਥੇ। ਸੋ ਇਸ ਲਈ ਕਹਾਣੀਆਂ ਇੱਥੇ ਵੀ ਬਹੁਤ ਨੇ ਬਹੁਤ ਨੇ ਹਾਂਜੀ ਬਿਲਕੁਲ। ਹੋਰ ਭਾਈ ਤੁਸੀਂ ਦੱਸੋ ਕਿਵੇਂ ਦੀ ਲੱਗੀ ਤੁਹਾਨੂੰ? ਮੈਂ ਨਾ ਭਾਈ ਸਰਾਹ ਹੀ ਕਰਾਇਆ ਵਿਆਹ ਤੇ ਬਾਕੀ ਅਮਰਿੰਦਰ ਗਿੱਲ ਭਾਈ ਦੀ ਗੱਲ ਵਾ ਤੇ ਉਹ ਤਾਂ ਮੈਂ ਨਾ ਕਾਹਨੂੰ ਗੱਲਾਂ ਕਰਾਈਆਂ ਉਹਨਾਂ ਨੇ, ਐਂਡ ਹੀ ਲਾਇਆ ਵਿਆਹ। ਬਾਕੀ ਭਾਜੀ ਨੂੰ ਇਹੋ ਬੇਨਤੀ ਆ ਵੀ ਸ਼ੋਅ ਸ਼ਾਹ ਲਾਉਣੇ ਚਾਲੂ ਕਰੋ ਹੁਣ, ਤੁਸੀਂ ਸ਼ੋਆਂ ਦੀ ਕਮੀ ਹੈ ਬਸ ਤੁਹਾਡੇ। ਬਾਕੀ ਫਿਲਮ ਤੇ ਮੈਂ ਨਾ ਵੀ ਲਾ ਜਵਾਬ, ਕਾਹਨੂੰ ਗੱਲਾਂ। ਇਹ ਤਾਂ ਰਿਕਾਰਡ ਟੁੱਟਣਗੇ ਜਿੱਦਣ ਲੱਗਿਆ ਲਾਈਵ ਸ਼ੋਅ ਹੀ। ਚਾਹੀਦੇ ਟੁੱਟਣੇ ਚਾਹੀਦੇ। ਮੈਂ ਉਹੀ ਕਿਹਾ ਦਲਜੀਤ ਵਾਂਗੂ ਕੰਮ ਮਤਲਬ ਖਿਲਾਰੇ ਹੀ ਪੈਣਗੇ ਪੂਰੇ। ਕੰਮ ਛੱਡ ਆਉਣਾ ਜਾਂਦਾ ਨੇ ਉਦੋਂ। ਵੇਟਿੰਗ ਆ, ਸੋ ਉਮੀਦ ਕਰਦੇ ਆ ਕਿ ਜਲਦੀ ਮਿਲੀਏ ਇਨ ਫਿਊਚਰ ਹੋਵੇ। ਭਾਜੀ ਅੱਗੇ ਰਿਕਵੈਸਟ ਹੀ ਆ ਕਿ ਸਾਡਾ ਵੀ ਸੋਚੋ ਬ੍ਰਿਸਬੇਨ ਵਾਲਿਆਂ ਦਾ, ਬਾਕੀ ਜਗ੍ਹਾ ਹੋ ਕੇ ਚੱਲ ਜਾਂਦੇ ਆ, ਇੱਥੇ ਵੀ ਆਓ ਜ਼ਰੂਰ। ਤੇਰੇ ਮੰਮਾ ਤੇ ਮੇਰੇ ਮੰਮਾ ਦੋਵੇਂ ਆਏ, ਕਹਿੰਦੇ ਸਾਡਾ ਇੱਕ ਮੈਸੇਜ ਦੇ ਦੀ ਨੂਰ ਨੂੰ, ਜੇ ਤੂੰ ਇਹ ਕੰਮ ਕਰ ਲੇਂਗੀ ਨਾ ਤੇ ਤੇਰਾ ਡਿਜ਼ਨੀਲੈਂਡ ਪੱਕਾ। ਲਓ ਜੀ ਹੁਣੇ ਤੁਸੀਂ ਸੁਣੇ ਨੇ ਰਿਵਿਊ ਕਿ ਲੋਕ ਕਿੱਦਾਂ ਬਾਹਰ ਆ ਰਹੇ ਨੇ ਤੇ ਦਰਸ਼ਕਾਂ ਨੂੰ ਮੂਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਕੋਈ ਇਸ ਦੇ ਵਿੱਚ ਮਤਲਬ ਕੋਈ ਸਿੱਖਿਆ ਭਾਲ ਰਿਹਾ, ਕਹਿੰਦੇ ਵੀ ਸਿੱਖਿਆ ਬਹੁਤ ਸੋਹਣੀ ਦਿੱਤੀ ਹੋਈ ਹੈ, ਕਿਸੇ ਨੂੰ ਸਟੋਰੀ ਬਹੁਤ ਵਧੀਆ ਲੱਗ ਰਹੀ, ਕਿਸੇ ਨੂੰ ਐਕਟਿੰਗ ਵਧੀਆ ਲੱਗ ਰਹੀ, ਕਿਸੇ ਨੂੰ ਗਾਣੇ ਵਧੀਆ ਲੱਗੇ ਨੇ। ਸੋ ਦਰਸ਼ਕਾਂ ਦੀ ਆਪਣੀ ਪਸੰਦ ਹੈ ਤੇ ਜਿਹੜੇ ਹਜੇ ਤੱਕ ਇਸ ਮੂਵੀ ਨੂੰ ਦੇਖਣ ਹਜੇ ਸੋਚ ਰਹੇ ਨੇ ਜਾਣ ਲਈ ਤਾਂ ਉਹ ਜ਼ਰੂਰ ਜਾ ਕੇ ਇਸ ਮੂਵੀ ਨੂੰ ਦੇਖੋ। ਮੈਂ ਇੱਕ ਗੱਲ ਕਹੂੰਗਾ ਕਿ ਮੈਨੂੰ ਜਿਹੜੀ ਕਮੀ ਲੱਗੀ ਰਿਵਿਊਜ਼ ਦੇ ਵਿੱਚ ਉਹ ਸੀਗੀ ਜ਼ਫਰੀ ਖਾਨ ਦੀ ਐਕਟਿੰਗ, ਤੇ ਜ਼ਫਰੀ ਖਾਨ ਦਾ ਕਿਰਦਾਰ ਮੈਨੂੰ ਲੱਗਦਾ ਬਹੁਤ ਸਰਪ੍ਰਾਈਜ਼ਿੰਗ ਸੀਗਾ ਕਿਉਂਕਿ ਨਾਰਮਲੀ ਉਹਨਾਂ ਨੂੰ ਕਾਮੇਡੀ ਦੇ ਵਿੱਚ ਦੇਖਦੇ ਆ, ਥੋੜੀ ਜਿਹੀ ਓਵਰ ਐਕਟਿੰਗ ਦੇਖਦੇ ਆ, ਪਰ ਇਸ ਦੇ ਵਿੱਚ ਬੜਾ ਬੈਲੈਂਸ ਜਿਹਾ ਕਰਕੇ ਇੱਕ ਕਰੈਕਟਰ ਕੀਤਾ ਤੇ ਉਹ ਕਰੈਕਟਰ ਬਹੁਤ ਖੂਬਸੂਰਤ ਕੀਤਾ, ਵਧੀਆ ਲੱਗਿਆ ਮੈਨੂੰ ਇਸ ਮੂਵੀ ਦੇ ਵਿੱਚ। ਤੇ ਬਾਕੀ ਤੁਹਾਡੇ ਹੁਣ ਹੱਥ ਦੇ ਵਿੱਚ ਇਹ ਮੂਵੀ ਹੈਗੀ ਹੈ, ਤੁਸੀਂ ਇਹਦੀਆਂ ਟਿਕਟਾਂ ਖਰੀਦੋ ਤੇ ਪਹੁੰਚੋ ਸਿਨੇਮਾ ਥੀਏਟਰ ਦੇ ਵਿੱਚ ਤੇ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ। ਮੈਂ ਹਾਂ ਲਵੀ ਖੱਤਰੀ ਤੇ ਨਾਲ ਕੈਮਰਾਮੈਨ ਮਿੰਦੀ ਸਿੱਧੂ। ਮਿਲਦੇ ਆ ਤੁਹਾਨੂੰ ਅਗਲੀ ਮੂਵੀ ਦੇ ਰਿਵਿਊ ਤੇ, ਤਦ ਤੱਕ ਲਈ ਧੰਨਵਾਦ। ਆਜਾ ਦਿਲ ਜਾਨੀਆਂ ਕਰ ਮਿਹਰਬਾਨੀਆਂ, ਸੱਚੀਆਂ ਮੁਹੱਬਤਾਂ ਦੇ ਵਾਸਤੇ।